ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਅਪ੍ਰੈਲ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ ਹਬਕੂਕ: ਹੈ ਖੁਦਾਵੰਦ, ਤੇਰੀਆਂ ਅੱਖੀਆਂ ਅਜਿਹੀਆਂ ਪਾਕ ਨੇ ਭਈ ਤੂੰ ਬੁਰਾਈ ਨੂੰ ਨਹੀਂ ਵੇਖ ਸਕਦਾ ਤੇ ਕੱਜ ਰਫ਼ਤਾਰੀ ਉੱਤੇ ਨਜ਼ਰ ਨਹੀਂ ਕਰ ਸਕਦਾ। ਜਵਾਬੀ ਪੜ੍ਹਾਈ। ਜ਼ਬੂਰ: ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਫਰਾਮੋਸ਼ ਨਾ ਕਰ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਏ। ਕੌਣ ਆਪਣੀ ਭੁੱਲ ਚੂਕ ਨੂੰ ਜਾਣ ਸਕਦਾ ਏ? ਤੂੰ ਮੈਨੂੰ ਪੋਸ਼ੀਦਾ ਐਬਾਂ ਤੋਂ ਪਾਕ ਕਰ। ਤੂੰ ਆਪਣੇ ਬੰਦੇ ਨੂੰ ਬੇਬਾਕੀ ਦੇ ਪਾਪਾਂ ਤੋਂ ਵੀ ਬਾਜ਼ ਰੱਖ। ਉਹ ਮੇਰੇ ਉੱਤੇ ਗਾਲਬ ਨਾ ਆਉਣ ਤੇ ਮੈਂ ਕਾਮਲ ਹੋਵਾਂਗਾ ਤੇ ਵੱਡੇ ਪਾਪ ਤੋਂ ਬਚਿਆ ਰਵਾਂਗਾ। ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜ ਲਿਆ ਤੇ ਪਾਤਾਲ ਦੀਆਂ ਪੀੜਾਂ ਮੇਰੇ ਉੱਤੇ ਆ ਪਈਆਂ। ਮੈਂ ਦੁੱਖ ਤੇ ਗਮ ਵਿੱਚ ਗ੍ਰਿਫਤਾਰ ਹੋਇਆ। ਫਿਰ ਮੈਂ ਖੁਦਾਵੰਦ ਤੋਂ ਦੁਆ ਕੀਤੀ ਭਈ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ, ਮੇਰੀ ਜਾਨ ਨੂੰ ਰਿਹਾਈ ਬਖਸ਼। ਖੁਦਾਵੰਦ ਸਾਦਕ ਤੇ ਕਰੀਮ ਏ, ਸਾਡਾ ਰੱਬ ਰਹੀਮ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਪੈਦਾਇਸ਼। ਸੱਪ ਸਾਰੇ ਦਸ਼ਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ, ਤੇ ਉਹਨੇ ਔਰਤ ਨੂੰ ਆਖਿਆ ਕਿ ਵਾਕਈ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਰ ਏ ਉਹਦੇ ਫਲ ਦੇ ਬਾਰੇ ਰੱਬ ਨੇ ਆਖਿਆ ਹੈ ਭਈ ਤੁਸੀਂ ਨਾ ਤੇ ਉਹਨੂੰ ਖਾਇਓ ਤੇ ਨਾ ਹੱਥ ਲਾਇਓ, ਨਹੀਂ ਤੇ ਮਰ ਜਾਵੋਗੇ। ਫਿਰ ਸੱਪ ਨੇ ਔਰਤ ਨੂੰ ਆਖਿਆ ਭਈ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕ ਤੇ ਬਦ ਦੇ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਜਦੋਂ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਤੇ ਅੱਖੀਆਂ ਨੂੰ ਸੋਹਣਾ ਲੱਗਦਾ ਏ ਤੇ ਸਿਆਣ ਬਖਸ਼ਣ ਲਈ ਵਾਹਵਾ ਏ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਫਿਰ ਦੋਵਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤੇ ਉਹਨਾਂ ਨੂੰ ਪਤਾ ਚੱਲਿਆ ਭਈ ਉਹ ਨੰਗੇ ਨੇ, ਤੇ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਸੀ ਕੇ ਆਪਣੇ ਲਈ ਲੂੰਗੀਆਂ ਬਣਾਈਆਂ। ਤੇ ਉਹਨਾਂ ਨੇ ਖੁਦਾਵੰਦ ਰੱਬ ਦੀ ਆਵਾਜ਼ ਜਿਹੜਾ ਠੰਡੇ ਵੇਲੇ ਬਾਗ ਵਿੱਚ ਫਿਰਦਾ ਸੀ ਸੁਣੀ, ਤੇ ਆਦਮ ਤੇ ਉਹਦੀ ਬੁੱਢੀ ਨੇ ਆਪਣੇ ਆਪ ਨੂੰ ਖੁਦਾਵੰਦ ਰੱਬ ਦੇ ਹਜ਼ੂਰ ਤੋਂ ਬਾਗ ਦੇ ਰੁੱਖਾਂ ਵਿੱਚ ਲੁਕੋਇਆ। ਫਿਰ ਖੁਦਾਵੰਦ ਰੱਬ ਨੇ ਆਦਮ ਨੂੰ ਪੁਕਾਰਿਆ ਤੇ ਉਹਨੇ ਆਖਿਆ ਭਈ ਤੂੰ ਕਿੱਥੇ ਹੈ? ਉਹਨੇ ਆਖਿਆ ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸੀ ਮੈਂ ਆਪਣੇ ਆਪ ਨੂੰ ਲੁਕਾਇਆ। ਉਹਨੇ ਆਖਿਆ ਤੈਨੂੰ ਕਿਹਨੇ ਦੱਸਿਆ ਭਈ ਤੂੰ ਨੰਗਾ ਹੈ? ਕੀ ਤੂੰ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਭਈ ਉਹਨੂੰ ਨਾ ਖਾਇਓ? ਆਦਮ ਨੇ ਆਖਿਆ ਜਿਹੜੀ ਔਰਤ ਨੂੰ ਤੂੰ ਮੇਰੇ ਨਾਲ ਕੀਤਾ ਹੈ ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਤੇ ਮੈਂ ਖਾਧਾ। ਫਿਰ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਮੱਤੀ: ਤੇ ਯਿਸੂ ਸਾਰੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ: ਤੇ ਜਦੋਂ ਉਹ ਕਫਰਨਹੂਮ ਵਿੱਚ ਵੜਿਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੇ ਛੱਤ ਹੇਠਾਂ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਹੀ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਏਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਹਾਂ ਤੇ ਸਿਪਾਹੀ ਮੇਰੇ ਹੇਠਾਂ ਨੇ, ਤੇ ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਆਖਦਾ ਵਾਂ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਏਲ ਵਿੱਚ ਵੀ ਅਜਿਹਾ ਈਮਾਨ ਨਹੀਂ ਵੇਖਿਆ।
ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਾ, ਜਿਵੇਂ ਤੂੰ ਈਮਾਨ ਰੱਖਿਆ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਫਾ ਪਾਈ। ਮੱਤੀ। ਜਦੋਂ ਸੁਬਾਹ ਹੋਈ ਤੇ ਸਾਰੇ ਸਰਦਾਰ ਖਾਨਾਂ ਤੇ ਕੌਮ ਦੇ ਬਜ਼ੁਰਗਾਂ ਨੇ ਯਿਸੂ ਦੇ ਖਿਲਾਫ ਮਸ਼ਵਰਾ ਕੀਤਾ ਵੀ ਉਹਨੂੰ ਮਾਰ ਦੇਣ। ਤੇ ਉਸ ਥਾਂ ਤੇ ਜਿਹੜੀ ਗੁਲਗੁਤਾ ਦੀ ਥਾਂ ਖਵਾਂਦੀ ਏ ਅੱਪੜ ਕੇ ਉਹਨਾਂ ਨੇ ਉਹਨੂੰ ਮਸਲੂਬ ਕੀਤਾ। ਜਦੋਂ ਸ਼ਾਮ ਹੋਈ ਤੇ ਯੂਸਫ ਨਾਮੀ ਅਰਮੀਤੀਆ ਦਾ ਇੱਕ ਅਮੀਰ ਬੰਦਾ, ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ, ਉਹਨੇ ਪਿਲਾਤੂਸ ਦੇ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। ਇਹਦੇ ਤੇ ਪਿਲਾਤੂਸ ਨੇ ਦੇ ਦੇਣ ਦਾ ਹੁਕਮ ਦਿੱਤਾ ਤੇ ਯੂਸਫ ਨੇ ਲਾਸ਼ ਨੂੰ ਲੈ ਕੇ ਸਾਫ਼ ਮਹੀਨ ਚਾਦਰ ਵਿੱਚ ਲਵੇਟਿਆ ਤੇ ਆਪਣੀ ਨਵੀਂ ਕਬਰ ਵਿੱਚ, ਜਿਹੜੀ ਉਹਨੇ ਚਟਾਨ ਵਿੱਚ ਬਣਵਾਈ ਸੀ, ਰੱਖਿਆ। ਫਿਰ ਉਹ ਇੱਕ ਵੱਡਾ ਪੱਥਰ ਕਬਰ ਦੇ ਮੂੰਹ ਉੱਤੇ ਟਿਕਾ ਕੇ ਟੁਰ ਗਿਆ। ਮੱਤੀ। ਤੇ ਸਬਤ ਦੇ ਬਾਅਦ ਹਫ਼ਤੇ ਦੇ ਪਹਿਲੇ ਦਿਨ ਪੋਹ ਫਟਣ ਦੇ ਵੇਲੇ ਮਰੀਅਮ ਮਗਦਲੀਨੀ ਤੇ ਦੂਜੀ ਮਰੀਅਮ ਕਬਰ ਨੂੰ ਵੇਖਣ ਆਈਆਂ। ਤੇ ਵੇਖੋ, ਇੱਕ ਵੱਡਾ ਭੁਚਾਲ ਆਇਆ, ਕਿਉਂ ਜੇ ਖੁਦਾਵੰਦ ਦਾ ਫਰਿਸ਼ਤਾ ਅਸਮਾਨ ਤੋਂ ਉਤਰਿਆ ਤੇ ਕੋਲ ਆ ਕੇ ਪੱਥਰ ਨੂੰ ਹਟਾ ਦਿੱਤਾ ਤੇ ਉਹਦੇ ਉੱਤੇ ਬਹਿ ਗਿਆ। ਉਹਦੀ ਸ਼ਕਲ ਬਿਜਲੀ ਵਾਂਗਰ ਸੀ ਤੇ ਉਹਦੇ ਕੱਪੜੇ ਬਰਫ਼ ਵਾਂਗਰ ਚਿੱਟੇ ਸੀ। ਤੇ ਉਹਦੇ ਡਰ ਤੋਂ ਪਹਿਰੇਦਾਰ ਕੰਬ ਗਏ ਤੇ ਮੁਰਦਾ ਜਿਹੇ ਹੋ ਗਏ। ਫਰਿਸ਼ਤੇ ਨੇ ਔਰਤਾਂ ਨੂੰ ਆਖਿਆ, ਤੁਸੀਂ ਨਾ ਡਰੋ, ਕਿਉਂ ਜੇ ਮੈਂ ਜਾਣਦਾ ਵਾਂ ਭਈ ਤੁਸੀਂ ਯਿਸੂ ਨੂੰ ਲੱਭਦੀਆਂ ਹੋ, ਜਿਹੜਾ ਮਸਲੂਬ ਹੋਇਆ ਸੀ। ਉਹ ਇੱਥੇ ਨਹੀਂ ਹੈ, ਕਿਉਂ ਜੇ ਉਹ ਆਪਣੇ ਆਖਣ ਦੇ ਮੁਤਾਬਕ ਜੀ ਉੱਠਿਆ ਏ। ਆਓ ਇਹ ਥਾਂ ਵੇਖੋ ਜਿੱਥੇ ਖੁਦਾਵੰਦ ਪਿਆ ਸੀ, ਤੇ ਛੇਤੀ ਜਾ ਕੇ ਉਹਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਏ। ਤੇ ਵੇਖੋ, ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਏ, ਉੱਥੇ ਤੁਸੀਂ ਉਹਨੂੰ ਵੇਖੋਗੇ। ਵੇਖੋ, ਮੈਂ ਤੁਹਾਨੂੰ ਆਖ ਦਿੱਤਾ ਏ। ਤੇ ਉਹ ਡਰ ਤੇ ਬੜੀ ਖੁਸ਼ੀ ਦੇ ਨਾਲ ਕਬਰ ਤੋਂ ਰਵਾਨਾ ਹੋ ਕੇ ਉਹਦੇ ਚੇਲਿਆਂ ਨੂੰ ਖਬਰ ਦੇਣ ਨੂੰ ਨਸੀਆਂ। ਤੇ ਵੇਖੋ, ਯਿਸੂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਆਖਿਆ, ਸਲਾਮ। ਉਹਨਾਂ ਨੇ ਕੋਲ ਆ ਕੇ ਉਹਦੇ ਪੈਰ ਫੜੇ ਤੇ ਉਹਨੂੰ ਸਜਦਾ ਕੀਤਾ। ਇਹਦੇ ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਰਾਵਾਂ ਨੂੰ ਖਬਰ ਦਿਓ ਤਾਂ ਜੋ ਗਲੀਲ ਨੂੰ ਟੁਰ ਜਾਣ, ਉੱਥੇ ਮੈਨੂੰ ਵੇਖਣਗੇ। ਮਕਾਸ਼ਵਾ। ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ, ਨਾ ਵੈਨ ਰਵੇਗਾ, ਨਾ ਚੀਖੋ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਤੇ ਜਿਹੜਾ ਤਖਤ ਉੱਤੇ ਬੈਠਿਆ ਹੋਇਆ ਸੀ, ਉਹਨੇ ਆਖਿਆ, ਵੇਖ, ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਆਖਿਆ, ਲਿਖ ਲੈ, ਕਿਉਂ ਜੇ ਇਹ ਗੱਲਾਂ ਸੱਚੀਆਂ ਤੇ ਬਰਹੱਕ ਨੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਪਾਪ, ਬਿਮਾਰੀ ਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ ਤੇ ਨਾ ਹੀ ਰੱਬ, ਜਿਹਦੇ ਤੋਂ ਇਨਸਾਨ ਨਸ਼ੋ-ਨੁਮਾ ਪਾਉਂਦਾ ਹੈ, ਪਾਪ ਦੇ ਖਿਲਾਫ ਕੂਵਤ ਜਾਂ ਆਜ਼ਾਦੀ ਪੈਦਾ ਕਰ ਸਕਦਾ ਹੈ। ਸਾਰੀ ਅਸਲੀਅਤ ਰੱਬ ਤੇ ਉਹਦੀ ਮਖਲੂਕ ਵਿੱਚ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਇਕੱਲੀ ਸੱਚਾਈ ਇਹ ਅਸਲੀਅਤ ਏ। ਬਗੈਰ ਅਸਲੀਅਤਾਂ, ਗਲਤ ਅਕੀਦਿਆਂ ਨਾਲ ਇਨਸਾਨ ਨੂੰ ਅਸਲੀ ਲੱਗਦੀਆਂ ਨੇ, ਜਦੋਂ ਤੀਕਰ ਰੱਬ ਉਹਨਾਂ ਦਾ ਪਰਦਾਫਾਸ਼ ਨਾ ਕਰ ਦੇਵੇ। ਉਹ ਅਸਲੀ ਨਹੀਂ, ਕਿਉਂ ਜੇ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜ ਅਜ਼ ਆਂਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਏ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਸਿਆਣ ਦੀ ਸਾਇੰਸ ਸਾਰੀ ਬੁਰਿਆਈ ਤੋਂ ਆਰੀ ਹੁੰਦੀ ਏ। ਸੱਚਾਈ, ਰੱਬ ਗਲਤੀ ਦਾ ਪਿਓ ਨਹੀਂ ਏ। ਪਾਪ, ਬਿਮਾਰੀ ਤੇ ਮੌਤ ਦੀ ਗਲਤੀ ਦੇ ਅਸਰਾਂ ਦੇ ਤੌਰ ਤੇ ਦਰਜਾਬੰਦੀ ਕੀਤੀ ਜਾਣੀ ਚਾਹੀਦੀ ਏ। ਮਸੀਹ ਪਾਪ ਦੇ ਅਕੀਦੇ ਨੂੰ ਬਰਬਾਦ ਕਰਨ ਲਈ ਆਇਆ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਾਦਰ ਮੁਤਲਿਕ ਏ। ਰੱਬ ਹਰ ਥਾਂ ਤੇ ਮੌਜੂਦ ਏ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਏ ਜਾਂ ਕੋਈ ਤਾਕਤ ਨਹੀਂ ਏ। ਮਸੀਹ ਇੱਕ ਮਿਸਾਲੀ ਸੱਚਾਈ ਏ, ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਤੇ ਪਾਪ ਤੋਂ ਸ਼ਿਫਾ ਦੇਣ ਲਈ ਆਉਂਦੀ ਏ, ਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਏ। ਯਿਸੂ ਮਸੀਹ ਉਸ ਬੰਦੇ ਦਾ ਨਾਂ ਏ ਜਿਹਨੇ ਬਿਮਾਰ ਤੇ ਪਾਪੀ ਨੂੰ ਸ਼ਿਫਾ ਦੇਣ ਨਾਲ ਤੇ ਮੌਤ ਦੀ ਤਾਕਤ ਨੂੰ ਬਰਬਾਦ ਕਰਨ ਨਾਲ ਮਸੀਹ ਨੂੰ ਦੂਜੇ ਬੰਦਿਆਂ ਨਾਲੋਂ ਬਹੁਤਾ ਪੇਸ਼ ਕੀਤਾ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਹਯਾਤੀ ਰੱਬ ਏ ਤੇ ਇਹ ਵੀ ਰੱਬ ਕਾਦਰ ਮੁਤਲਿਕ ਏ। ਕ੍ਰਿਸਚਨ ਸਾਇੰਸ ਨੂੰ ਨਾ ਸਮਝਦਿਆਂ ਹੋਏ ਆਮ ਤੌਰ ਤੇ ਬਿਮਾਰ ਇਹਦੇ ਉੱਤੇ ਘੱਟ ਈਮਾਨ ਰੱਖਦੇ ਨੇ,
ਜਦੋਂ ਤੀਕਰ ਵੀ ਉਹ ਇਹਦੇ ਚੰਗੇ ਫਾਇਦੇ ਨੂੰ ਮਹਿਸੂਸ ਨਹੀਂ ਕਰ ਲੈਂਦੇ। ਇਹਦੇ ਤੋਂ ਜ਼ਾਹਰ ਹੁੰਦਾ ਹੈ ਵੀ ਈਮਾਨ ਅਜਿਹੇ ਮਾਮਲਿਆਂ ਵਿੱਚ ਮੰਨਫੀ ਨਹੀਂ ਹੈ। ਬਿਮਾਰ ਲੋਕ ਲਾਸ਼ਾਵਰੀ ਤੌਰ 'ਤੇ ਤਕਲੀਫਾਂ ਦੀ ਮੁਖਾਲਫਤ ਦੀ ਬਜਾਏ ਇਹਨਾਂ ਉੱਤੇ ਬਹਿਸ ਕਰ ਰਹੇ ਹੁੰਦੇ ਨੇ। ਉਹ ਇਹਦੀ ਅਸਲੀਅਤ ਨੂੰ ਮੰਨਦੇ ਨੇ, ਜਦ ਕਿ ਉਹਨਾਂ ਨੂੰ ਇਹਦੇ ਤੋਂ ਇਨਕਾਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਝੂਠੀਆਂ ਹਿੱਸਾਂ ਦੀ ਗਵਾਹੀ ਦੇ ਉਲਟ ਇਲਤਜਾ ਕਰਨੀ ਚਾਹੀਦੀ ਹੈ ਤੇ ਇਨਸਾਨ ਦੀ ਲਾਫਾਨੀਅਤ ਤੇ ਰੱਬ ਦੀ ਅਬਦੀ ਸ਼ਕਲ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੇ ਬਦਨੀ ਹਿੱਸਾਂ ਦੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ ਤੇ ਬਿਮਾਰੀ ਤੇ ਫਾਨੀਅਤ ਉੱਤੇ ਦਾਅਵਿਆਂ ਨੂੰ ਜਤਾਉਣ ਲਈ ਆਜ਼ਾਦ ਕਰਦਿਆਂ ਹੋਏ ਸ਼ਿਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਹੈ। ਇਹ ਅਸੂਲ ਬਿਮਾਰੀ ਤੇ ਪਾਪ ਨੂੰ ਸ਼ਿਫਾ ਦਿੰਦਾ ਹੈ। ਜਦੋਂ ਇਲਾਹੀ ਸਾਇੰਸ ਨਫਸਾਨੀ ਸੋਚ ਦੇ ਈਮਾਨ ਉੱਤੇ ਤੇ ਐਸ ਈਮਾਨ ਉੱਤੇ ਕਾਬੂ ਪਾ ਲੈਂਦੀ ਹੈ ਵੀ ਰੱਬ ਉੱਤੇ ਯਕੀਨ ਪਾਪ ਤੇ ਮਾਦੀ ਸ਼ਿਫਾਈਆ ਤਰੀਕਿਆਂ ਉੱਤੇ ਯਕੀਨ ਨੂੰ ਬਰਬਾਦ ਕਰ ਦਿੰਦਾ ਹੈ ਤੇ ਪਾਪ, ਬਿਮਾਰੀ ਤੇ ਮੌਤ ਗਾਇਬ ਹੋ ਜਾਣਗੇ। ਜਦੋਂ ਅਸੀਂ ਪਰੇਸ਼ਾਨ ਸਿਆਣ ਨੂੰ ਮੁਖਾਤਬ ਕਰਕੇ ਬਦਨ ਉੱਤੇ ਧਿਆਨ ਨਾ ਦਿੰਦਿਆਂ ਹੋਏ ਬਿਮਾਰੀ ਨੂੰ ਦੂਰ ਕਰਦੇ ਹਾਂ ਤੇ ਅਸੀਂ ਇਹ ਸਾਬਤ ਕਰਦੇ ਹਾਂ ਵੀ ਸਿਰਫ ਸੋਚ ਹੀ ਤਕਲੀਫ ਪੈਦਾ ਕਰਦੀ ਹੈ। ਫਾਨੀ ਸਿਆਣ ਉਸ ਸਾਰੇ ਉੱਤੇ ਹੁਕਮਰਾਨੀ ਕਰਦੀ ਹੈ ਜਿਹੜਾ ਫਾਨੀ ਹੈ। ਸੱਚਾਈ, ਬਿਮਾਰੀ, ਪਾਪ ਤੇ ਮੌਤ ਨੂੰ ਠੀਕ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਉਂਦੀ, ਕਿਉਂ ਜੇ ਇਹ ਸੱਚਾਈ ਤੋਂ ਵਾਕਿਫ ਨੇ ਤੇ ਇਹਨਾਂ ਨੂੰ ਅਸਲੀਅਤ ਦੇ ਤੌਰ ਤੇ ਨਹੀਂ ਜਾਣਨਾ ਚਾਹੀਦਾ। ਰੱਬ ਲਈ ਬਹੁਤ ਨਾਕਾਬਲੇ ਬਰਦਾਸ਼ਤ ਮਾਦੀਅਤ ਹਵਾ ਨੂੰ ਬਣਾਉਣ ਲਈ ਆਦਮ ਤੋਂ ਲਏ ਗਏ ਗੋਸ਼ਤ ਤੇ ਹੱਡੀ ਦੇ ਤੇਜ਼ ਵਿਗਾੜ ਵਿੱਚ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਮਾਦੀ ਹਯਾਤੀ ਤੇ ਜ਼ਹਾਨਤ ਉੱਤੇ ਯਕੀਨ ਹਰ ਪੈਰ ਤੇ ਭੈੜਾ ਹੁੰਦਾ ਜਾ ਰਿਹਾ ਹੈ, ਪਰ ਗਲਤੀ ਦਾ ਆਪਣਾ ਇੱਕ ਫਰਜ਼ੀ ਦਿਨ ਹੈ ਤੇ ਇੱਥੋਂ ਇਹ ਅਖੀਰ ਤੀਕਰ ਵੱਧਦੀ ਜਾਂਦੀ ਹੈ। ਉਹਦੀ ਗਲਤੀ ਦੇ ਬਾਰੇ ਜ਼ਿਰਾ ਕਰਦਿਆਂ ਹੋਏ ਸਚਾਈ ਨੇ ਸਾਰਿਆਂ ਤੋਂ ਪਹਿਲਾਂ ਔਰਤ ਨੂੰ ਆਪਣੀ ਗਲਤੀ ਤਸਲੀਮ ਕਰਦਿਆਂ ਹੋਏ ਪਾਇਆ। ਉਹ ਆਖਦੀ ਏ, ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਜਿੱਥੇ ਤੀਕਰ ਹਲੀਮ ਸ਼ਰਮਿੰਦਗੀ ਦਾ ਤਾਲੁਕ ਹੈ, ਨਾ ਇਨਸਾਨ ਤੇ ਨਾ ਹੀ ਰੱਬ ਮੇਰੀ ਗਲਤੀ ਦਾ ਜ਼ਿੰਮੇਦਾਰ ਏ। ਉਹ ਪਹਿਲਾਂ ਹੀ ਸਮਝ ਗਈ ਸੀ ਵੀ ਜਿਸਮਾਨੀ ਹਿੱਸ ਸੱਪ ਸੀ। ਇਸ ਲਈ ਇਨਸਾਨ ਦੀ ਮਾਦੀ ਅਸਲੀਅਤ ਉੱਤੇ ਯਕੀਨ ਨੂੰ ਸਾਰਿਆਂ ਤੋਂ ਪਹਿਲਾਂ ਉਹੀ ਤਰਕ ਕਰਨ ਵਾਲੀ ਤੇ ਰੂਹਾਨੀ ਤਖਲੀਕ ਨੂੰ ਸਮਝਣ ਵਾਲੀ ਸੀ। ਉਹਨੇ ਬਾਅਦ ਵਿੱਚ ਔਰਤ ਨੂੰ ਯਿਸੂ ਦੀ ਮਾਂ ਬਣਨ, ਕਬਰੋਂ ਜੀ ਉੱਠਣ ਵਾਲੇ ਮੁਕਤੀਦਾਤਾ ਨੂੰ ਵੇਖਣ ਦੇ ਕਾਬਲ ਬਣਾਇਆ, ਜਿਹੜਾ ਬਹੁਤ ਜਲਦੀ ਰੱਬ ਦੀ ਤਖਲੀਕ ਦਾ ਨਾ ਮਰਨ ਵਾਲਾ ਇਨਸਾਨ ਬਣ ਕੇ ਜ਼ਾਹਰ ਹੋਣ ਵਾਲਾ ਸੀ। ਉਹਦੇ ਬਦਨ ਦੇ ਕਫਨ ਦਫਨ ਤੋਂ 3 ਦਿਨ ਬਾਅਦ ਉਹਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। ਉਹਦੇ ਉੱਤੇ ਜ਼ੁਲਮ ਕਰਨ ਵਾਲੇ ਲਾਫਾਨੀ ਸੱਚਾਈ ਤੇ ਮੁਹੱਬਤ ਨੂੰ ਕਬਰ ਦੇ ਅੰਦਰ ਲੁਕਾਉਣ ਵਿੱਚ ਨਾਕਾਮ ਹੋ ਗਏ ਸੀ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਹੈ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਉਹਦਾ ਜੀ ਉੱਠਣਾ ਉਹਨਾਂ ਦਾ ਜੀ ਉੱਠਣਾ ਵੀ ਸੀ। ਉਹਨੇ ਉਹਨਾਂ ਦੀ ਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿੱਸੀ ਤੋਂ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਤ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ, ਕਿਉਂ ਜੇ ਬਹੁਤ ਛੇਤੀ ਉਹਨਾਂ ਦਾ ਮਾਲਕ ਹਕੀਕਤ ਦੇ ਰੂਹਾਨੀ ਦਾਇਰੇ ਵਿੱਚ ਦੁਬਾਰਾ ਜੀ ਉੱਠਣ ਤੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਉੱਚਾ ਚੁੱਕਿਆ ਜਾਣ ਵਾਲਾ ਹੋਵੇਗਾ। ਉਹਦੀ ਵਫਾਦਾਰੀ ਦੇ ਅਜਰ ਵਿੱਚ ਉਹ ਮਾਦੀ ਹਿੱਸ ਲਈ ਇਸ ਤਬਦੀਲੀ ਵਿੱਚ ਗਾਇਬ ਹੋ ਜਾਵੇਗਾ ਜਿਹਨੂੰ ਮਿਰਾਜ ਆਖਿਆ ਜਾਂਦਾ ਹੈ। ਜਦੋਂ ਇਹ ਸਿੱਖ ਲਿਆ ਜਾਂਦਾ ਹੈ ਵੀ ਬਿਮਾਰੀ ਹਯਾਤੀ ਨੂੰ ਮੁਕਾ ਨਹੀਂ ਸਕਦੀ ਤੇ ਇਹ ਵੀ ਬਸ਼ਰ ਮੌਤ ਦੇ ਰਾਹੀਂ ਪਾਪ ਜਾਂ ਬਿਮਾਰੀ ਤੋਂ ਬਚਾਏ ਨਹੀਂ ਜਾ ਸਕਦੇ, ਤੇ ਇਹ ਸਮਝ ਹਯਾਤੀ ਦੀ ਤੇਜ਼ੀ ਵਿੱਚ ਨਵੀਂ ਸ਼ੈ ਲੈ ਕੇ ਆਵੇਗੀ। ਇਹਦੇ ਨਾਲ ਇਹ ਮੌਤ ਦੀ ਤਾਂਘ ਜਾਂ ਕਬਰ ਦੇ ਡਰ ਵਿੱਚ ਮਹਾਰਤ ਲਿਆਵੇਗਾ ਤੇ ਇਸ ਤਰ੍ਹਾਂ ਇਹ ਉਸ ਵੱਡੇ ਡਰ ਨੂੰ ਤਬਾਹ ਕਰੇਗਾ ਜਿਹੜਾ ਫਾਨੀ ਵਜੂਦ ਦੇ ਆਲੇ ਦੁਆਲੇ ਆਉਂਦਾ ਹੈ। ਮੌਤ ਤੇ ਯਕੀਨ ਤੇ ਇਸ ਡੰਗ ਦੇ ਡਰ ਦਾ ਜ਼ਾਇਆ ਹੋਣਾ ਸਿਹਤ ਤੇ ਇਖਲਾਕੀਅਤ ਦੇ ਮਿਆਰ ਨੂੰ ਉਹਦੀ ਹੋਣ ਵਾਲੀ ਉਚਾਈ ਤੋਂ ਕਿਤੇ ਉੱਚਾ ਕਰੇਗਾ ਤੇ ਰੱਬ ਅਬਦੀ ਹਯਾਤੀ ਉੱਤੇ ਗੈਰ ਮੁਤਜ਼ਲਜ਼ਲ ਈਮਾਨ ਦੇ ਨਾਲ ਸਾਨੂੰ ਮਸੀਹਤ ਦੇ ਝੰਡੇ ਨੂੰ ਉੱਚਾ ਰੱਖਣ ਦੇ ਕਾਬਲ ਬਣਾਏਗਾ। ਪਾਪ ਮੌਤ ਨੂੰ ਲਿਆਇਆ ਤੇ ਮੌਤ ਪਾਪ ਦੇ ਗਾਇਬ ਹੋਣ ਨਾਲ ਆਪ ਵੀ ਗਾਇਬ ਹੋ ਜਾਏਗੀ। ਇਨਸਾਨ ਲਾਫਾਨੀ ਹੈ ਤੇ ਬਦਨ ਮਰ ਨਹੀਂ ਸਕਦਾ, ਕਿਉਂ ਜੇ ਮਾਦੇ ਵਿੱਚ ਸੁਪਰਦ ਹੋਣ ਲਈ ਹਯਾਤੀ ਮੌਜੂਦ ਨਹੀਂ ਹੈ। ਇਨਸਾਨੀ ਨਜ਼ਰੀਏ ਜਿਨ੍ਹਾਂ ਵਿੱਚ ਮਾਦਾ, ਮੌਤ, ਬਿਮਾਰੀ, ਆਰਜ਼ਾ ਤੇ ਪਾਪ ਸ਼ੁਮਾਰ ਹੁੰਦੇ ਨੇ, ਸਾਰੇ ਬਰਬਾਦ ਹੋ ਸਕਦੇ ਨੇ।
ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ ਤੇ ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।